बिस्मिल्लाहिर्रहमानिर्रहीम ते अस्सलाम वालेकुम। 5 फरवरी पाकिस्तान ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 88। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਮਿੱਤਰਾਂ ਵਾਲੀ ਤੋਂ ਰੱਖਦੇ। ਸਿਆਲਕੋਟ ਦਾ ਪਿੰਡ ਮਿੱਤਰਾਂ ਵਾਲੀ, ਉੱਥੇ ਜ਼ਾਹਿਰ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਵੀ ਮਾਲ ਪਾਣੀ ਖਾਤਾ ਹੈ ਤਾਂ ਲਗਾਤਾ ਵੀ ਹੈ। ਦੂਸਰੇ ਲਫ਼ਜ਼ਾਂ ਦੇ ਵਿੱਚ ਲਗਾਤਾ ਹੈ ਤਾਂ ਖਾਤਾ ਹੈ, ਕਿਤੇ ਲੱਗੇਗਾ ਤੇ ਖਾਇਆ ਜਾਏਗਾ। ਇਸ ਵੇਲੇ ਵੋਟ ਛੋਟ ਤੇ ਰਿਹਾ ਕੋਈ ਨਹੀਂ। ਹਕੂਮਤ ਦੇ ਬਾਰੇ ਸ਼ਹਿਬਾਜ਼ ਰਾਣਾ ਸਾਹਿਬ ਦੀ ਸਟੋਰੀ ਇਹ ਸੀ ਕਿ ਤਕਰੀਬਨ 56 ਅਰਬ ਰੁਪਈਆ, ਹੁਣ ਵੈਸੇ ਕੰਮ ਵੱਧ ਗਿਆ, ਗੱਲ ਵੱਧ ਗਈ ਹੈ ਹੁਣ। ਇਹ ਅੱਜ ਤੋਂ 3-4 ਮਹੀਨੇ ਪਹਿਲਾਂ ਦੀ ਖਬਰ ਸੀ ਵੀ ਹਰ ਦਿਨ, ਗੌਰ ਨਾਲ ਸੁਣਨਾ ਜ਼ਰਾ ਧਿਆਨ ਨਾਲ, ਹਰ ਦਿਨ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਉਹ 56 ਅਰਬ ਰੁਪਈਆ ਕਰਜ਼ਾ ਲੈ ਰਹੀ ਹੈ। ਅੱਛਾ, ਅਸੀਂ ਸੁਣਦੇ ਹਾਂ ਵੀ ਹਕੂਮਤ ਕਰਜ਼ਾ ਲੈ ਰਹੀ ਹੈ, ਇੰਜ ਲੱਗਦਾ ਲਾਂਭਲੇ ਪਿੰਡ ਵਾਲੇ ਕਰਜ਼ਾ ਲੈ ਰਹੇ ਨੇ, ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਨਾ, ਇੱਦਾਂ ਨਹੀਂ ਗੱਲ ਕਰਨੀ। ਇਹ ਜਿਹੜਾ ਆਪਾਂ ਕਰਜ਼ਾ ਲੈਂਦੇ ਨਾ ਦੂਸਰੇ ਮੁਲਕਾਂ ਦੇ ਕੋਲੋਂ, ਬੈਂਕਾਂ ਕੋਲੋਂ, ਕਿਤਿਓਂ ਵੀ, ਇਹ ਕਰਜ਼ਾ ਤੁਸੀਂ ਸਾਰੇ ਲੈਂਦੇ ਹੋ। ਇਹ ਪਾਕਿਸਤਾਨ ਦੇ ਵਿੱਚ ਜਿਹੜਾ ਜੰਮ ਪਿਆ ਨਾ, ਉਸ ਹਰ ਬੰਦੇ ਦੇ ਨਾਂ ਦੇ ਉੱਤੇ ਕਰਜ਼ਾ ਇਹ ਲੈਂਦੇ ਨੇ। ਐਵੇਂ ਹੀ ਸਮਝੋ ਜਿਵੇਂ ਪੂਰੇ ਪਿੰਡ ਦੇ ਵਿੱਚ ਤੁਸੀਂ ਆਪਣਾ ਇੱਕ ਇਕੱਠ ਕਰੋ ਔਰ ਪਿੰਡ ਦੇ ਵਿੱਚੋਂ ਇੱਕ ਬੰਦਾ ਚੁਣੋ ਔਰ ਉਹਦੇ ਜ਼ਿੰਮੇ ਇਹ ਲਾਓ ਵੀ ਬਈ ਬਾਹਰ ਦੇ ਜਿਹੜੇ ਵੀ ਮਾਮਲਾਤ ਨੇ, ਪਿੰਡੋਂ ਬਾਹਰੋਂ ਜਿਹੜਾ ਵੀ ਸੌਦਾ ਸਲਫ ਜੋ ਚੀਜ਼ਾਂ ਵੀ ਆਉਣੀਆਂ ਨੇ, ਉਹ ਕਿਹੜੇ ਰੇਟ ਤੇ ਆਉਣੀਆਂ ਨੇ, ਪਿੰਡ ਦੇ ਵਿੱਚ ਕਿਹਨੂੰ ਕਿੰਨੀ ਰੋਟੀ ਲੱਭਣੀ, ਕਿਹਨੂੰ ਨਹੀਂ ਲੱਭਣੀ, ਇਹ ਬੰਦਾ ਅਸੀਂ ਚੁਣ ਲਿਆ, ਇਹ ਉਸਦੇ ਫੈਸਲੇ ਕਰੇਗਾ। ਉਹ ਬੰਦਾ ਤੁਹਾਡੇ ਪਿੰਡੋਂ ਬਾਹਰ ਜਾਏ ਤੇ ਉਹ ਬਾਹਰ ਜਾ ਕੇ ਸੌਦੇ ਕਰਦਾ ਜਾਏ, ਉੱਥੋਂ ਤੁਹਾਡੇ ਵਾਸਤੇ ਮੂਲੀਆਂ ਵੀ ਲੈ ਕੇ ਆਏ, ਕਣਕ ਵੀ ਲੈ ਕੇ ਆਏ, ਛੋਲੇ ਵੀ ਲੈ ਕੇ ਆਏ, ਤੇ ਖਾ ਪੀ ਆਪ ਹੀ ਜਾਏ ਸਾਰਾ, ਤੁਹਾਨੂੰ ਕੋਈ ਥੋੜ੍ਹਾ ਬਹੁਤ ਵਿੱਚੋਂ ਦੇ ਦੇ, ਤੇ ਤੁਹਾਡੀ ਜਿਹੜੀ ਜ਼ਮੀਨ ਹੈ ਉਹ ਲਿਖ ਕੇ ਬਾਹਰ ਦੂਸਰੇ ਪਿੰਡ ਵਾਲਿਆਂ ਨੂੰ ਦਿੱਤੀ ਜਾਵੇ। ਹੁਣ ਤੁਹਾਨੂੰ ਤਾਂ ਨਹੀਂ ਪਤਾ ਲੱਗਣ ਡਿਆ, ਇੱਕ ਰੇਹੜੀ ਆਉਂਦੀ ਹੈ, ਉਸ ਰੇਹੜੀ ਦੇ ਉੱਤੇ 10 ਬੋਰੀਆਂ ਕਣਕ ਦੀਆਂ ਹੁੰਦੀਆਂ ਨੇ, 8 ਬੋਰੀਆਂ ਆਪਣੇ ਘਰ ਲਾ ਲੈਂਦਾ, ਮਤਲਬ ਕੁਝ ਆਪ ਖਾ ਲੈਂਦਾ, ਕੋਈ ਉਹਦੇ ਕੰਮ ਕੁਮ ਕਰਨ ਵਾਲੇ, ਕੋਈ ਗਾਂ ਉਹਦੇ ਜਿਹੜੇ ਪੈਂਖੜ ਉਹਨੇ ਬੰਦੇ ਰੱਖੇ ਹੁੰਦੇ ਨੇ, ਉਹ ਕੋਈ 2 ਬੋਰੀਆਂ ਤੁਹਾਨੂੰ ਵੰਡ ਦਿੰਦਾ। ਤੁਸੀਂ ਆਂਦੇ ਹੋ ਵੀ ਚਲੋ ਕੁਛ ਆ ਹੀ ਰਿਹਾ ਨਾ। ਇਹ ਕਿਉਂ ਅਸੀਂ ਸੋਚਦੇ ਹਾਂ? ਇਸ ਤੋਂ ਸੋਚਦੇ ਵੀ ਤਨਖਾਹਦਾਰ ਬੰਦੇ ਤਾਂ ਚਲੋ ਟੈਕਸ ਦੇ ਰਹੇ ਨੇ, ਬਾਕੀ ਬੰਦੇ ਤੁਹਾਨੂੰ ਪਤਾ ਪਾਕਿਸਤਾਨ 'ਚ ਟੈਕਸ ਸ਼ੈਕਸ ਦੇਣ ਦਾ ਰਿਵਾਜ ਘੱਟ ਹੀ ਹੈ। ਬੰਦੇ ਸੋਚਦੇ ਨੇ ਚਲੋ ਹਕੂਮਤ ਜਿਹੋ ਜਿਹੀ ਵੀ ਸੜਕ ਬਣਾਉਂਦੀ ਬਣਾ ਹੀ ਰਹੀ ਹੈ ਨਾ, ਮੇਰੇ ਕਿਹੜਾ ਪੱਲਿਓਂ ਬਣਾ ਰਹੀ ਹੈ, ਇਹੀ ਸੋਚਦੇ ਜੇ ਨਾ ਜ਼ਿਆਦਾਤਰ। ਪਰ ਰੌਲਾ ਹੈ ਵੀ ਉਹ ਤੁਹਾਡੀ ਜਿਹੜੀ ਜ਼ਮੀਨ ਹੈ ਨਾ, ਇਹ ਮੁਲਕ ਤੁਹਾਡੀ ਜ਼ਮੀਨ ਹੈ ਨਾ, ਉਹ ਵੇਚੀ ਜਾ ਰਹੇ ਨੇ, ਉਹ ਬਾਹਰ ਰਹਿਣ ਰੱਖੀ ਜਾ ਰਹੇ ਨੇ, ਉਸ ਜ਼ਮੀਨ ਨੂੰ ਕੋਲੈਟਰਲ ਰੱਖੀ ਜਾ ਰਹੇ ਨੇ, ਤੁਹਾਡੇ ਲਈ ਕਰਜ਼ਾ ਲਈ ਜਾ ਰਹੇ ਨੇ। ਇਹ ਹੁਣ ਕਰਜ਼ਾ ਤੁਸੀਂ ਵਾਪਸ ਕਰਨਾ। ਅੱਛਾ, ਉਹ ਵਾਪਸ ਕਿਵੇਂ ਕਰੀਦਾ? ਵਾਪਸ ਐਵੇਂ ਕਰੀਦਾ ਜਿਵੇਂ ਹੁਣ ਬਿਜਲੀ ਦੇ ਬਿੱਲ ਵਧੇ ਨੇ ਤੁਹਾਡੇ, ਜਿਵੇਂ ਗੈਸ ਨੂੰ ਪੰਜਾਬੀ 'ਚ ਆਪਾਂ ਗੈਸ ਵੀ ਆਨੇ, ਉਹਦੇ ਬਿੱਲ ਵਧੇ ਨੇ। ਵਾਪਸ ਇਵੇਂ ਕਰੀਦਾ ਜਿਵੇਂ IMF ਕਹਿੰਦਾ ਵੀ ਇਹ ਕੰਮ ਕਰ ਸਕਦੇ ਹੋ ਤੇ ਇਹ ਨਹੀਂ ਕਰ ਸਕਦੇ, ਕੀਮਤਾਂ ਵਧਾ ਦਿੰਦੇ ਨੇ। ਉਹ ਆਖਿਰਕਾਰ ਤੀਲਾਂ ਦੀ ਡੱਬੀ ਵੀ ਤੁਹਾਨੂੰ ਮਹਿੰਗੀ ਲੈਣੀ ਪੈਣੀ ਹੈ, ਬਿਜਲੀ ਤੇ ਬਿੱਲ ਵੀ ਤੁਹਾਨੂੰ ਬਹੁਤਾ ਦੇਣਾ ਪੈਣਾ, ਟਿਊਬਵੈੱਲ ਦੇ ਉੱਤੇ ਵੀ ਤੁਹਾਨੂੰ ਬਹੁਤੇ ਪੈਸੇ ਦੇਣੇ ਪੈਣੇ ਨੇ, ਟਰੈਕਟਰ ਤੇ ਵੀ, ਟਾਇਰਾਂ ਤੇ ਵੀ, ਰੋਟੀ ਤੇ ਵੀ, ਪਾਣੀ ਤੇ ਵੀ, ਹਰ ਸ਼ੈ ਤੇ ਤੁਹਾਨੂੰ ਐਕਸਟਰਾ ਪੈਸੇ ਦੇ ਕੇ ਕਰਜ਼ਾ ਲਾਉਣਾ ਪੈਣਾ। ਉਹ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਦਾ, ਕਦੀ ਤਜਰਬਾ ਕਰਨਾ ਹੋਵੇ ਨਾ, ਜਿਸ ਵੇਲੇ ਅਸੀਂ ਪੜ੍ਹਦੇ ਸਾਂ ਤੇ ਹੁਣ ਉਹਨੂੰ ਮਾਰ ਨਹੀਂ ਦੇਣਾ, ਉਹ ਵੀ ਜਾਨਦਾਰ ਹੈ, ਰੱਬ ਦੇ ਕੋਲੋਂ ਵੀ ਡਰਨਾ ਹੁੰਦਾ ਹੈ, ਲੇਕਿਨ ਉਹ ਡੱਡੂ ਦੇ ਉੱਤੇ ਮੈਂਡਕ ਤੇ ਤਜਰਬਾ ਕਰਦੇ। ਹੁਣ ਡੱਡੂ ਕਿਸੇ ਹੋਰ ਨੂੰ ਨਾ ਸਮਝ ਲੈਣਾ, ਇੱਕ ਤਾਂ ਤੁਸੀਂ ਹੱਸਣ ਲੱਗ ਪੈਂਦੇ ਹੋ। ਪਾਕਿਸਤਾਨ 'ਚ ਕਈਆਂ ਦੇ ਨਾਮ ਹੀ ਲੋਕਾਂ ਨੇ ਡੱਡੂ ਰੱਖੇ ਨੇ, ਤੁਹਾਨੂੰ ਪਤਾ ਨਾ। ਤੇ ਹੁਣ ਮੈਨੂੰ ਨਹੀਂ ਪਤਾ ਵੀ ਕਿਹਦਾ ਨਾਮ ਪਿੰਡਾਂ 'ਚ ਰੱਖਿਆ ਹੋਏਗਾ ਡੱਡੂ, ਲੇਕਿਨ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਨਾਲ ਹੀ ਕੋਈ ਨਾ ਕੋਈ ਡੱਡੂ ਆਇਆ ਹੋਣਾ ਤੇ ਤੁਹਾਡਾ ਹਾਸਾ ਨਿਕਲ ਗਿਆ ਹੋਣਾ ਵੀ ਗਿੱਲ ਸਾਹਿਬ ਉਹਦੀ ਗੱਲ ਕਰਨ ਡਏ ਨੇ, ਕੋਈ ਸਾੜ ਫੱਕਣ ਡਏ। ਨਹੀਂ, ਯਕੀਨ ਕਰੋ ਨਹੀਂ। ਉਹ ਇੱਕ ਤਜਰਬਾ ਕਰਦੇ ਸਨ ਵੀ ਡੱਡੂ ਨੂੰ ਬਹਾ ਕੇ ਨਾ ਪਾਣੀ ਦੇ ਵਿੱਚ ਤੇ ਥੱਲਿਓਂ ਉਹਦੇ ਅੱਗ ਬਾਲਣੀ ਸ਼ੁਰੂ ਕਰ ਦਿਓ, ਤੇ ਡੱਡੂ ਜਿਹੜਾ ਹੈ ਨਾ, ਉਹ ਅੱਗ ਜਿਸ ਵੇਲੇ ਪਾਣੀ ਤੱਤਾ ਹੁੰਦਾ ਰਹਿੰਦਾ ਤੇ ਡੱਡੂ ਨੂੰ, ਕਿਉਂਕਿ ਆਹਿਸਤਾ ਆਹਿਸਤਾ ਪਾਣੀ ਤੱਤਾ ਹੁੰਦਾ ਹੈ, ਤੇ ਡੱਡੂ ਜਿਹੜਾ ਹੈ ਨਾ ਉਹ ਛਾਲ ਮਾਰ ਕੇ ਬਾਹਰ ਨਹੀਂ ਨਿਕਲਦਾ। ਉਹਨੂੰ ਲੱਗਦਾ ਵੀ ਨਹੀਂ ਸਭ ਸ਼ਾਂਤੀ ਹੈ, ਮਤਲਬ ਮੈਨੂੰ ਕਿਹੜਾ, ਸਾਨੂੰ ਕੀ। ਇਹ ਪਿੰਡ ਦੇ ਵਿੱਚ ਬਸ਼ਾਰਤਾ ਇਹ ਸਮਝਦਾ ਵੀ ਅਗਰ ਹੁਣ 56 ਅਰਬ ਰੋਜ਼ ਕਰਜ਼ਾ ਲੈ ਰਹੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਤੇ ਮੇਰਾ ਇਹਦੇ 'ਚ ਕੀ ਲੈਣ ਦੇਣਾ ਹੈ? ਮੇਰੇ ਪਿੰਡ ਦੀ ਮਾੜੀ ਚੰਗੀ ਚਲੋ ਸੜਕ ਵੀ ਬਣ ਗਈ ਹੈ, ਕੋਈ ਯੂਨੀਅਨ ਕੌਂਸਲ ਵੀ ਮਾੜੀ ਚੰਗੀ ਚੱਲਦੀ ਹੈ, ਹਸਪਤਾਲ ਚਲੋ ਡਾਕਟਰ ਠੀਕ ਨਹੀਂ, ਲੇਕਿਨ ਜਦੋਂ ਕਿਤੇ ਕੋਈ ਐਕਸੀਡੈਂਟ ਵਗੈਰਾ ਹੋ ਜਾਏ ਚਲੋ ਜਾਣੇ ਕੋਈ ਤਰੋਪਾ ਤਰਾਪਾ ਲੱਗ ਜਾਂਦਾ, ਕੋਈ ਪੱਲਿਓਂ ਪੈਸੇ ਲੈ ਲਈਦੇ ਨੇ, ਕੋਈ ਨਹੀਂ, ਤੇ ਬਹੁਤੇ ਬਿਮਾਰ ਹੋ ਗਏ ਤਾਂ ਮਰ ਜਾਣਗੇ, ਜੇ ਥੋੜ੍ਹੇ ਹੋਏ ਤਾਂ ਚਲੋ ਕੰਮ ਸ਼ਮ ਚੱਲ ਜਾਏਗਾ। ਇਹੀ ਹੈ ਨਾ ਲੋਕਾਂ ਦੀ ਸੂਰਤ ਹਾਲ ਸਾਰੀ ਸੋਚਣ ਦੀ। ਤੇ ਮੈਂ ਕਿਹੜਾ ਕੁਛ ਦਿੰਦਾ ਹਕੂਮਤ ਨੂੰ, ਹਕੂਮਤ ਹੀ ਮੈਨੂੰ ਦਿੰਦੀ, ਮੈਂ ਕਿਹੜਾ ਕੋਈ ਟੈਕਸ ਟੁਕਸ ਦਿੰਦਾ ਖਾਸ। ਹੁਣ ਇਹ ਤੁਹਾਡੀ ਉਹ ਸੋਚ ਹੈ ਜਿਹਦੀ ਵਜ੍ਹਾ ਤੋਂ ਭੁੱਖਾ ਭੁੱਖੇ ਨੂੰ ਜੱਫੀ ਪਾਈ ਆਉਂਦਾ ਤੇ ਪਾਈ ਆਉਂਦਾ ਤੇ ਪਾਈ ਆਉਂਦਾ, ਤੇ ਤੁਹਾਨੂੰ ਧੱਕੇ ਨਾਲ ਹੀ ਉਹ ਜੱਫੀ ਪਾਈ ਆਉਂਦਾ। ਤੁਸੀਂ ਜੱਫੀ ਵੀ ਪਵਾਈ ਜਾਂਦੇ ਹੋ ਤੇ ਸਮਝਣ ਵੀ ਨਹੀਂ ਰਹੇ ਵੀ ਤੁਹਾਡੇ ਨਾਲ ਹੋਣ ਕੀ ਰਿਹਾ। ਉਹ ਗੱਲ ਇਹ ਹੈ ਕਿ ਤੁਹਾਡੇ ਕੋਲੋਂ ਡਾਇਰੈਕਟ ਤੇ ਉਹ ਆ ਕੇ ਪੈਸੇ ਨਹੀਂ ਲੈਂਦੇ, ਪਰ ਇਹ ਜੋ ਤੁਹਾਡੇ ਨਾਲ ਹਸ਼ਰ ਹੋ ਗਿਆ, ਜਿੱਡੀ ਮਹਿੰਗੀ ਓਡੀ ਮਹਿੰਗੀ ਬਿਜਲੀ ਇਸ ਵੇਲੇ ਅਮਰੀਕਾ 'ਚ ਨਹੀਂ ਜੇ,
ਅਮਰੀਕਾ ਜਿਹੜਾ ਆਮ ਬੰਦਾ ਮਜ਼ਦੂਰੀ ਕਰਦਾ ਨਾ, ਇੱਟਾਂ ਚੁੱਕਣੀ ਦੇ ਤਾਂ ਬੜੇ ਪੈਸੇ ਲੱਭਦੇ ਨੇ, ਲੇਕਿਨ ਆਮ ਕਿਸੇ ਦੁਕਾਨ ਤੇ ਬਹਿ ਕੇ ਗੱਲੇ ਤੇ ਪੈਸੇ ਫੜਦਾ ਨਾ, ਆਮ ਮੇਰਾ ਮਤਲਬ ਨੌਕਰੀ ਜਿਹੜੀ ਸਭ ਤੋਂ ਥੱਲੇ ਵਾਲੀ ਹੈ, ਤੇ ਉਹ ਵੀ ਪਾਕਿਸਤਾਨੀ ਕੋ 8-10 ਲੱਖ ਰੁਪਈਆ ਮਹੀਨੇ ਦਾ ਕਮਾ ਲੈਂਦਾ ਹੈ, ਤੇ ਉਹਨੂੰ ਟੈਕਸ ਵੀ ਕੋਈ ਨਹੀਂ ਜੇ ਥੱਲੇ ਵਾਲੇ ਨੂੰ। ਜਿਹੜਾ ਕੋ ਪਾਕਿਸਤਾਨੀ 7-8 ਲੱਖ ਰੁਪਈਆ ਕਮਾਉਂਦਾ ਨਾ, ਜਾਂ 8-10 ਲੱਖ ਰੁਪਈਆ ਕਮਾਉਂਦਾ ਪਾਕਿਸਤਾਨੀ, ਉਹਦੇ ਕੋਲੋਂ ਉੱਥੋਂ ਦੀ ਸਰਕਾਰ ਕੋਈ ਖਾਸ ਟੈਕਸ ਵੀ ਨਹੀਂ ਲੈਂਦੀ। ਆਉਂਦੇ ਨੇ ਪੈਸੇ ਹੀ ਐਡੇ ਘੱਟ ਨੇ, ਇਹਦੇ ਕੋਲੋਂ ਟੈਕਸ ਲੈ ਕੇ ਕੀ ਕਰਨਾ। ਤੇ ਬਿਜਲੀ ਉਹ ਤੁਹਾਡੇ ਤੋਂ ਸਸਤੀ ਲੈਣ ਡਿਆ, ਤੇਲ ਉਹ ਤੁਹਾਡੇ ਤੋਂ ਸਸਤਾ, ਜਿਹੜਾ ਗੱਡੀ 'ਚ ਪਾਉਣ ਵਾਲਾ ਪੈਟਰੋਲ ਹੈ ਤੁਹਾਡੇ ਤੋਂ ਸਸਤਾ ਲੈਣ ਡਿਆ, ਗੱਡੀਆਂ ਉਹਨੂੰ ਸਸਤੀਆਂ ਲੱਭਣ ਡਈਆਂ ਨੇ। ਇਸ ਵੇਲੇ ਘਰ ਬਣਾਉਣਾ ਹੋਵੇ ਜੇ ਪਿੰਡ 'ਚ, ਚਲੋ ਮੈਂ ਮੰਨ ਲੈਣਾ ਵੀ ਅਮਰੀਕਾ ਤੋਂ ਸਸਤਾ ਬਣੇਗਾ, ਸ਼ਹਿਰ 'ਚ ਤੁਸੀਂ ਕੋਈ ਘਰ ਲੈਣਾ ਤੇ ਉਹ ਅਮਰੀਕਾ ਤੋਂ ਮਹਿੰਗਾ ਲੱਭਣਾ ਹੈ। ਇਹ ਤੁਹਾਡੀ ਜ਼ਿੰਦਗੀ ਆਹਿਸਤਾ ਆਹਿਸਤਾ ਨਾ ਉਹਨਾਂ ਡੱਡੂ ਤਰ੍ਹਾਂ ਨਾ, ਤੁਸੀਂ ਡੱਡੂ ਤਰ੍ਹਾਂ ਪਾਣੀ 'ਚ ਬੈਠੇ ਹੋ ਤੇ ਥੱਲੇ ਕਿਸੇ ਨੇ ਅੱਗ ਬਾਲ ਦਿੱਤੀ ਹੈ। ਉਹ ਦੀਵਾ ਬਾਲ ਕੇ ਰੱਖ ਦਿੰਦੇ ਨਾ ਕਈ ਵਾਰੀ, ਆਂਦੇ ਨੇ ਕਿ ਮੇਰਾ ਮਤਲਬ ਹੈ ਪੈਰ ਥੱਲੇ ਦੀਵਾ ਦਾ ਤੁਸੀਂ ਦੰਦ ਕੱਢਣੇ ਸ਼ੁਰੂ ਕਰ ਦਿੱਤੇ ਨੇ, ਦੀਵਾ ਪੈਰ ਥੱਲੇ ਵੀ ਬਾਲਿਆ ਜਾ ਸਕਦਾ ਹੈ। ਤੁਹਾਡੀ ਦੰਦ ਨਾ ਕੱਢਿਆ ਕਰੋ, ਮੈਨੂੰ ਪਤਾ ਹੈ ਵੀ ਤੁਸੀਂ ਨਾਲ ਹੀ ਕਿੱਥੇ ਪਹੁੰਚ ਜਾਂਦੇ ਹੋ, ਨਾਲ ਹੀ ਤੁਹਾਡੇ ਦਿਮਾਗ ਜਿਹੜੇ ਨਾ ਕਿੱਥੇ ਦੇ ਕਿੱਥੇ ਪਹੁੰਚਦੇ ਨੇ, ਤੇ ਫਿਰ ਤੁਹਾਡੇ ਦੰਦ ਨਿਕਲਣਾ ਸ਼ੁਰੂ ਹੋ ਜਾਂਦੇ ਨੇ। ਨਾ ਇੰਜ ਨਾ ਕਰਿਆ ਕਰੋ। ਬਹਰਹਾਲ ਉਹ ਕੋਈ ਬੰਦਾ ਕਿਤੇ ਵੀ ਚਲੋ ਛੱਡਦੇ ਨੇ, ਪੈਰ ਨੂੰ ਛੱਡਦੇ ਨੇ, ਯਾਰ ਹੱਥ ਥੱਲੇ ਦੀਵਾ ਬਾਲ ਲਿਆ। ਤੋ ਮੇਰਾ ਮਤਲਬ ਕਹਿਣ ਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਯਾਰ ਅਸੀਂ ਕਿਹੜਾ ਇਹ ਪੈਸੇ ਦੇਣ ਡਏ। ਉਹ ਨਹੀਂ ਭਾਈ ਜੀ, ਇਹ ਡੱਡੂ ਦੇ ਥੱਲੇ ਜਿਵੇਂ ਮੈਂਡਕ ਦੇ ਥੱਲੇ, ਫਰੋਗ ਦੇ ਥੱਲੇ ਜਿਵੇਂ ਅੱਗ ਬਲਣ ਡਈ ਹੈ ਨਾ, ਤੇ ਉਹ ਪਾਣੀ 'ਚ ਬੈਠਾ ਰਹਿੰਦਾ ਨਿਸਰ ਕੇ ਵੀ ਮੈਨੂੰ ਕਿਹੜਾ ਕੁਛ ਹੋਣ ਡਿਆ। ਹੌਲੀ ਹੌਲੀ ਪਾਣੀ ਤੱਤਾ ਹੁੰਦਾ ਫਿਰ ਇੱਕ ਐਸੇ ਮੁਕਾਮ 'ਤੇ ਕਿ ਪਾਣੀ ਫਿਰ ਬਹੁਤ ਤੱਤਾ ਹੋ ਜਾਂਦਾ, ਫਿਰ ਡੱਡੂ ਨਿਕਲਣਾ ਚਾਹੁੰਦਾ ਪਰ ਕੰਮ ਲੇਟ ਹੋ ਚੁੱਕਿਆ ਹੁੰਦਾ, ਫਿਰ ਡੱਡੂ ਜੀ ਉੱਥੇ ਹੀ ਫਰਾਈ ਹੋ ਜਾਂਦੇ ਨੇ, ਮਤਲਬ ਪਾਣੀ 'ਚ ਹੀ ਜਾਂ ਉਬਲ ਜਾਂਦੇ ਨੇ ਵਿਚਾਰੇ। ਉਹ ਉਹਦੇ 'ਚੋਂ ਛਾਲ ਮਾਰ ਕੇ ਬਾਹਰ ਨਿਕਲਣ ਜੋਗੇ ਨਹੀਂ ਰਹਿ ਜਾਂਦੇ, ਕਿਉਂਕਿ ਉਦੋਂ ਕੰਮ ਹੋ ਚੁੱਕਿਆ ਹੁੰਦਾ। ਤੁਹਾਡਾ ਸਾਰਿਆਂ ਦਾ ਹਾਲ ਵੀ ਤਕਰੀਬਨ ਡੱਡੂ ਵਾਲਾ ਹੀ ਹੈ। ਤੁਹਾਨੂੰ ਪਤਾ ਨਹੀਂ ਲੱਗਣ ਡਿਆ ਵੀ ਤੁਹਾਡੇ ਨਾਲੇ ਕਰਨ ਕੀ ਰਹੇ ਨੇ, ਪਰ ਮਿੱਤਰਾਂ ਵਾਲਿਆਂ ਨੂੰ ਪਤਾ ਲੱਗ ਗਿਆ। ਬਾਜੀ ਨੇ ਉੱਥੇ ਇੱਕ ਪਾਰਕ ਦੀ ਥੋੜ੍ਹੀ ਜਿਹੀ ਕੋਈ ਲਸ਼-ਪਸ਼ ਕਰਾਈ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਲਸ਼-ਪਸ਼ 'ਤੇ ਜੇ ਬਾਜੀ ਨੇ 5 ਲੱਖ ਦਾ ਠੇਕਾ ਦਿੱਤਾ, ਮੈਂ ਮਿਸਾਲ ਦੇਣ ਲੱਗਾ ਤੁਹਾਨੂੰ, ਤੇ ਉੱਥੇ 50,000 70,000 80,000 ਲੱਖ ਹੀ ਲੱਗਣਾ। ਬਾਕੀ ਲੋਕਲ MPA ਵੀ ਲੈ ਜਾਂਦਾ ਹੈ, ਕੋਈ ਅਗਰ MNA ਨੇ ਫੰਡ ਲਿਆਂਦਾ ਤਾਂ ਉਹ ਲੈ ਜਾਂਦਾ, ਫਿਰ AC, ਫਿਰ ਤਹਿਸੀਲਦਾਰ, ਫਿਰ ਜਿਹੜੇ ਸਾਰਿਆਂ ਦੇ ਹਿੱਸੇ ਹੁੰਦੇ ਨੇ। ਅਮੂਮੀ ਤੌਰ 'ਤੇ ਆਮ ਤੌਰ 'ਤੇ ਤਾਸਰ ਉੱਥੇ ਇਹੀ ਹੈ ਵੀ ਸਾਰੇ ਮਹਿਕਮਿਆਂ ਦੇ ਵਿੱਚ ਮਾਲ ਪਾਣੀ ਚੱਲਦਾ ਹੈ। ਕੋਈ ਆਖਰ 'ਤੇ 20-30% ਗਰਾਊਂਡ 'ਤੇ ਲੱਗਦਾ, ਬਾਕੀ ਕੋਈ ਠੇਕੇਦਾਰ ਖਾ ਗਿਆ, ਸਾਰੇ ਖਾ ਪੀ ਗਏ। ਹੁਣ ਬਾਜੀ ਸ਼ੁਕਰੀਆ ਵੀ ਅਦਾ ਕਰਦੀ ਹੈ, ਪਰ ਕਿਹਦਾ? ਆਪਣਾ। ਇਹ ਆਪੇ ਚੌਧਰੀ ਦੇ ਤੁਸੀਂ ਸੁਣਿਆ ਹੋਏਗਾ ਪਹਿਲੇ, ਇਹ ਆਪੇ ਚੌਧਰਾਣੀ ਜਿਹੜੀ ਹੈ ਸਾਡੀ ਬਾਜੀ, ਲੇਕਿਨ ਆਪਣਾ ਆਪੇ ਹੀ ਸ਼ੁਕਰੀਆ ਬਾਜੀ ਅਦਾ ਕਰੀ ਆਉਂਦੀ ਹੈ। ਤੇ ਮਿੱਤਰਾਂ ਵਾਲੀ ਦੇ ਬੱਚੇ ਜਿਹੜੇ ਸਨ, ਉਹਨਾਂ ਨੇ ਕਿਹਾ ਵੀ ਨਾ ਆਪਾਂ ਇਸ ਤਰ੍ਹਾਂ ਨਹੀਂ। ਬਾਜੀ ਨੇ ਜਿਹੜੇ ਬੈਨਰ ਲਾਏ ਸਨ, ਉਹਨਾਂ ਬਾਜੀ ਦਾ ਜਿਹੜਾ ਜਿੱਥੇ ਬੂਥਾ ਲੱਗਾ ਸੀ ਨਾ, ਚਿਹਰਾ ਲੱਗਾ, ਉਹ ਪਾੜ ਦਿੱਤਾ। ਇਹ ਹੁਣ ਪਾ ਦਿਓ, ਇਹ ਵੀ PTI 'ਤੇ ਪਾ ਦਿਓ, ਇਮਰਾਨ ਖਾਨ 'ਤੇ ਪਾ ਦਿਓ। ਇਹ ਹੁਣ ਪੰਜਾਬ ਦੇ ਇੱਕ ਸਿਆਲਕੋਟ ਦੇ ਵਿੱਚ ਦੂਰ ਦਰਾਜ਼ ਦਾ ਪਿੰਡ ਮਿੱਤਰਾਂ ਵਾਲੀ, ਉੱਥੇ ਦਾ ਹਾਲ ਹੈ ਵੀ ਬਾਜੀ ਪਹਿਲਾਂ ਤੇ ਉੱਥੇ ਜਿਹੜਾ ਮਾਲ ਪਾਣੀ ਲਾਇਆ ਉਹਦਾ ਆਪਣਾ ਸ਼ੁਕਰੀਆ ਆਪ ਹੀ ਅਦਾ ਕਰਨ ਡਈ ਹੈ, ਤੇ ਲੋਕਾਂ ਨੂੰ ਨਫ਼ਰਤ ਇੰਨੀ ਵੀ ਉਹਨਾਂ ਬੈਨਰ ਪਾੜ ਛੱਡੇ ਨੇ। ਇਹ ਅਗਲੀ ਖਬਰ ਵੇਖੋ ਜ਼ਰਾ। ਇਹ ਅਸ਼ਰਾਫੀਆ ਦੀ ਜ਼ਿਆਦਾਤਰ ਇਹਦੇ 'ਚ ਔਲਾਦ ਹੈ। ਇਹ ਮਹਿੰਗੀਆਂ ਜਿਮਾਂ ਜਾ ਕੇ ਜਿਮ ਵੀ ਕਰਦੇ ਨੇ। ਮਾਪੇ ਜਿਹੜੇ ਇਹਨਾਂ ਦੇ ਮਾਪਿਓ ਨੇ, ਉਹਨਾਂ ਦੇ ਕੋਲ 6-6 CC ਗੱਡੀ ਹੈ, ਲੈਂਡ ਕਰੂਜ਼ਰਾਂ ਤੇ ਦੂਸਰੀਆਂ। ਆਪ ਵੀ ਇਹਨਾਂ ਦੇ ਕੋਲ ਨਵੀਂ ਤੋਂ ਨਵੀਂ ਵੰਨ-ਸਵੰਨੀ ਗੱਡੀ ਹੈ। ਲੇਕਿਨ ਕਿਉਂਕਿ ਇੱਕ ਟ੍ਰੈਂਡ ਹੈ ਨਾ, ਜ਼ਰਾ ਫੈਸ਼ਨ ਹੈ, ਯੋ ਹੈ ਕੰਮ ਜ਼ਰਾ ਕਿ ਸਾਈਕਲਿੰਗ ਕਰਨੀ ਹੈ। ਇਹ ਹੁਣ ਸਾਈਕਲਿੰਗ ਕਰ ਰਹੇ ਨੇ, ਤੇ ਇਹ ਜਿਹੜੇ ਨੇ ਨਾ, ਉਹ ਆਂਦੇ ਨਾ ਵੀ ਮਾੜੇ ਦਾ ਬੱਚਾ ਵਿਚਾਰਾ ਕਿਤੇ, ਤੁਹਾਨੂੰ ਪਤਾ ਬੱਚੇ ਪਿੰਡਾਂ ਦੇ ਵਿੱਚ ਕਿਹੜਾ ਪਹਿਲੇ ਟਾਇਲਟ ਹੁੰਦੇ ਸਨ, ਕਿਤੇ ਵੀ ਬਹਿ ਜਾਂਦੇ ਸਨ ਹੈ, ਤੇ ਕਿਸੇ ਮਾੜੇ ਦਾ ਅਗਰ ਕਿਤੇ ਬੈਠਾ ਵਿਚਾਰਾ ਹੱਗਣ ਡਿਆ ਸੀ ਤੇ ਉਹਨੂੰ ਚੁੱਕ ਕੇ ਢੇਮ ਮਾਰਦੇ ਸਨ, ਮਤਲਬ ਉਹਨੂੰ ਇੱਕ ਪੱਥਰ ਮਾਰਦੇ ਸਨ ਚੁੱਕ ਕੇ, ਓਏ ਬੁਰੇ ਦਿਆ ਬੀਆ ਇੱਥੇ ਬਹਿ ਕੇ ਕੀ ਗੰਦ ਪਾਉਣ ਡਿਆ। ਤੇ ਜੇ ਕਿਸੇ ਤਗੜੇ ਦਾ ਜਿਹੜਾ ਹੈ ਨਾ, ਕਿਸੇ ਚੌਧਰੀ ਦਾ ਬੱਚਾ ਜਿਹੜਾ ਹੈ, ਉਹਦਾ ਮੂਡ ਬਣ ਗਿਆ ਤੇ ਉਹ ਭਾਵੇਂ ਕਿਸੇ ਦੇ ਦਰਵਾਜ਼ੇ ਦੇ ਬਿਲਕੁਲ ਅੱਗੇ ਬਹਿ ਗਿਆ ਬੱਚਾ, ਤੇ ਕੋਈ ਬਾਹਰ ਨਿਕਲਿਆ ਤੇ ਅੱਗੇ ਉਹ ਬੱਚਾ ਆਪਣਾ ਕੰਮ ਕਰਨ ਡਿਆ, ਤੇ ਉਹਨੂੰ ਪੁੱਛਦੇ ਨੇ ਪੁੱਤਰ ਗਿੱਗੇ ਹੋ ਰਹੇ ਨੇ, ਪੁੱਤਰ ਗਿੱਗੇ ਕਰ ਰਹੇ ਹੋ। ਇਹ ਉਹੀ ਗੱਲ ਹੈ, ਇਹ ਬੱਚੇ ਗਿੱਗੇ ਕਰ ਰਹੇ ਨੇ। ਇਹਦਾ ਗੌਰ ਕਰੋ ਵੀ ਇਹਨਾਂ ਸਾਈਕਲਿੰਗ ਕਰਨੀ ਹੈ, ਕਿਉਂਕਿ ਇਹਨਾਂ ਨੇ ਰਮਜ਼ਾਨ ਦੇ ਵਿੱਚ ਫਿੱਟ ਵੀ ਹੋਣਾ ਹੈ। ਇਹਨਾਂ ਨੂੰ ਲੱਗਦਾ ਇਨਵਾਇਰਮੈਂਟ ਫਰੈਂਡਲੀ ਕੰਮ ਕਰ ਰਹੇ ਨੇ ਨਾ, ਲੇਕਿਨ ਨਾਲ ਪੁਲਿਸ ਦੇ ਪ੍ਰੋਟੋਕੋਲ ਚੱਲ ਰਹੇ ਨੇ, ਉਹਦੇ 'ਚ ਤੇਲ ਫੂਕਿਆ ਜਾ ਰਿਹਾ ਹੈ ਆਵਾਮ ਦਾ, ਟੈਕਸ ਪੇਅਰ ਦਾ। ਵੀ ਜੇ ਤੁਹਾਨੂੰ ਇੰਨੀ ਸ਼ਹਿਰ ਦੇ ਵਿੱਚ ਵੀ ਸਿਕਿਉਰਿਟੀ ਦੀ ਲੋੜ ਹੈ, ਵੀ ਨਾਲ ਪੁਲਿਸ ਦੀਆਂ ਗੱਡੀਆਂ ਚੱਲਣੀਆਂ ਤੁਹਾਡੀ ਸਾਈਕਲਿੰਗ 'ਤੇ, ਹੁਣ ਇਹਨਾਂ ਨੇ ਪਤਾ ਕਹਿਣਾ, ਗਿੱਲ ਸਾਹਿਬ ਤੁਸੀਂ ਮਨਫੀ ਗੱਲਾਂ ਕਰਦੇ ਹੋ, ਉਹ ਟ੍ਰੈਫਿਕ ਦਾ ਮਸਲਾ ਸੀ। ਉਹ ਬਈ ਫਿਰ ਕਿਉਂ ਕਰਦੇ ਹੋ ਸਾਈਕਲਿੰਗ? ਇਹ ਤੁਹਾਡੇ ਪਿਓ ਦੇ ਪੈਸੇ ਨੇ ਜਿਹੜੇ ਤੁਸੀਂ ਪੁਲਿਸ ਦੇ ਉੱਤੇ ਅਲੱਗ ਤੋਂ ਜਿਹੜੇ ਪੈਸੇ ਉਜਾੜਨ ਡਏ ਜੇ। ਸਾਈਕਲਿੰਗ ਕਰਨੀ, ਜਾ ਕੇ ਕਿਸੇ ਪਾਰਕ ਸ਼ਾਰਕ ਦੇ ਵਿੱਚ ਸਾਈਕਲਿੰਗ ਕਰ ਲਓ ਜੇ ਤੁਹਾਨੂੰ ਸਿਕਿਉਰਿਟੀ ਦੇ ਰੌਲੇ ਨੇ। ਆਪਣੀ ਘਰ ਵਾਲੀ ਗਲੀ 'ਚ ਅਗਲੇ ਪਿੱਛੇ ਸਾਈਕਲਿੰਗ ਕਰ ਲਓ। ਇਹ ਕਿਹੜਾ ਕੰਮ ਹੈ? ਲੇਕਿਨ ਸਿਰਫ ਇਹ ਕਿਉਂਕਿ ਇਹ ਸ਼ਰਾਫ, ਇਹਨਾਂ ਦੇ ਵਿੱਚੋਂ ਕਿਸੇ ਦਾ ਪਿਓ DIG ਹੋਣਾ ਹੈ,
ਜਾਂ ਕਿਸੇ ਦਾ SP ਹੋਏਗਾ, ਜਾਂ ਕੋਈ ਕਿਸੇ ਸਿਆਸਤਦਾਨ ਦਾ ਬੱਚਾ ਹੋਏਗਾ, ਜਾਂ ਕਿਸੇ ਫੌਜੀ ਜਰਨੈਲ ਦਾ ਬੱਚਾ ਹੋਏਗਾ। ਤੇ ਉਹਨਾਂ ਨੇ ਜਨਾਬ ਆਪਣੀ ਇੱਕ ਐਕਟੀਵਿਟੀ ਬਣਾਈ ਰੋਜ਼ਿਆਂ ਦੇ ਵਿੱਚ, ਕਿਉਂਕਿ ਦਿਨੇ ਇਹਨਾਂ ਸਾਰਾ ਸੌਣਾ ਹੈ ਤੇ ਰਾਤੀ ਸਾਰਾ ਇਹਨਾਂ ਨੇ ਖਰੂ ਪਾਉਣਾ ਹੈ। ਉਹ ਰਾਤੀ ਕੋਈ ਮੇਰਾ ਮਤਲਬ ਬਹਿ ਕੇ ਕਿਤੇ ਉੱਥੇ 2-2 4-4 5-5 10-10 ਹਜ਼ਾਰ ਰੁਪਏ ਦੀ ਰੋਟੀ ਵੀ ਪਾੜਨੀ ਹੈ। ਮੇਰਾ ਮਤਲਬ ਮਾੜੇ ਬੰਦੇ ਦਾ ਤੇ ਪੂਰੇ ਘਰ ਦਾ ਰਾਸ਼ਨ ਹੈ ਨਾ ਇੰਨੇ ਦਾ, ਇਹਨਾਂ ਦੀ ਤੇ ਇੱਕ ਡਿਸ਼ ਜਿਹੜੀ ਉਹ ਇੰਨੇ ਦੀ ਆਉਂਦੀ ਹੈ। ਹੁਣ ਤੁਹਾਨੂੰ ਲੱਗੇਗਾ ਮੈਂ ਝੂਠ ਮਾਰਨ ਡਿਆ, ਪਰ ਯਕੀਨ ਕਰੋ ਇਹ ਜਿੰਨੇ ਕੁ ਦੀ ਕੌਫੀ ਅਮਰੀਕਾ 'ਚ ਲੱਭਦੀ ਹੈ ਉਨੇ ਕੁ ਦੀ ਇਹ ਪੀਂਦੇ ਨੇ ਉੱਥੇ ਲੈ ਕੇ, ਜੀ ਕਰੇ ਉਸ ਤੋਂ ਮਹਿੰਗੀ ਪੀਂਦੇ ਹੋਣ। ਜਿੰਨੇ ਦੇ ਆਮ ਅਮਰੀਕਾ 'ਚ ਰੈਸਟੋਰੈਂਟ ਨੇ ਉਨੇ ਤੇ ਜਾਂ ਉਸ ਤੋਂ ਮਹਿੰਗੇ ਰੈਸਟੋਰੈਂਟਾਂ 'ਚ ਇਹ ਖਾਣੇ ਖਾਂਦੇ ਨੇ ਸਾਰੇ। ਲੇਕਿਨ ਸਿਕਿਉਰਿਟੀ ਅਮਰੀਕਾ 'ਚ ਕਿਸੇ ਨੂੰ ਸਰਕਾਰ ਦੀ ਸਿਕਿਉਰਿਟੀ ਇੰਜ ਨਹੀਂ ਲੱਭਦੀ। ਲੇਕਿਨ ਕਿਉਂਕਿ ਅਸ਼ਰਾਫੀਆ ਦੀਆਂ ਔਲਾਦਾਂ ਨੇ ਗਿੱਗੇ ਕਰ ਰਹੇ ਨੇ, ਇਹਨਾਂ ਨੂੰ ਸਾਈਕਲਿੰਗ ਵੀ ਕਰਨੀ ਇਹਨਾਂ ਨੇ ਤੇ ਇਹਨਾਂ ਦੇ ਨਾਲ ਸਿਕਿਉਰਿਟੀ ਲਾਈ ਹੋਈ ਹੈ। ਅੱਗੇ ਚੱਲਨੇ ਜੀ, ਅੱਗੇ ਇਹ ਕਮਾਲੀਏ ਦੀ ਹੈ ਜੀ, ਅਸਿਸਟੈਂਟ ਕਮਿਸ਼ਨਰ ਔਰ ਡਿਪਟੀ ਕਮਿਸ਼ਨਰ। ਇਹ ਕਮਾਲੀਏ ਦੇ ਅਸਿਸਟੈਂਟ ਕਮਿਸ਼ਨਰ ਤੇ ਟੋਬੇ ਦੇ ਡਿਪਟੀ ਕਮਿਸ਼ਨਰ ਤੇ ਅਸਿਸਟੈਂਟ ਕਮਿਸ਼ਨਰ ਇਹ ਕਿਤੇ ਅਫਤਾਰੀ ਤੇ ਗਏ ਨੇ। ਉਹ ਬਈ ਉੱਥੇ ਜਾਂ ਤੇ ਜਾਓ ਨਾ ਲੋਕਾਂ ਦੇ ਨਾਲ। ਇਹ ਜ਼ਾਹਰ ਮਰੀਮ ਨਵਾਜ਼ ਸਾਹਿਬਾਂ ਨੂੰ ਤਸਵੀਰਾਂ ਭੇਜਣੀਆਂ ਇਹਨਾਂ ਨੇ ਕਰਕੇ ਆਪਣੀ, ਤੇ ਸੱਜਣਾ ਨੇ ਉੱਥੇ ਜੁੱਤੀਆਂ ਵੀ ਪਾਈਆਂ ਨੇ। ਵੀ ਜਾਂ ਤੇ ਦੂਜਿਆਂ ਨੂੰ ਵੀ ਪਾਉਣ ਦਿਓ ਜੁੱਤੀਆਂ, ਜਾਂ ਉਹਨਾਂ ਨੂੰ ਕਹੋ ਵੀ ਪਾ ਲਓ ਤੁਸੀਂ ਵੀ। ਜਦੋਂ ਉੱਥੇ ਗੋਰਿਆਂ ਦੇ ਕੋਲ ਜਾਂਦੇ ਜੇ, ਉੱਥੇ ਇਹੋ ਜਿਹੇ ਕੰਮ ਕਰਦੇ ਜੇ। ਉੱਥੇ ਅਗਰ ਕਿਸੇ ਦੇ ਘਰ ਜਾਂਦੇ ਹੋ ਸਾਰੇ ਜੁੱਤੀਆਂ ਲਾਉਂਦੇ ਨੇ, ਤੇ ਤੁਸੀਂ ਲਾਉਂਦੇ ਜੇ ਕਿ ਨਹੀਂ ਲਾਉਂਦੇ? ਸੱਚੀ ਦੱਸੋ ਮੈਨੂੰ। ਉੱਥੇ ਜਾ ਕੇ ਬੜੇ ਬੰਦੇ ਦੇ ਪੁੱਤਰ ਬਣ ਕੇ ਸਾਰੇ ਉਹ ਕੰਮ ਕਰਦੇ ਜੇ ਜਿਹੜੇ ਦੂਜੇ ਕਰਨ ਡਏ ਹੁੰਦੇ ਨੇ। ਇੱਥੇ ਬੈਠੇ ਜੇ ਜਾ ਕੇ ਜੁੱਤੀਆਂ ਚਾੜ ਕੇ ਬੈਠੇ ਜੇ। ਸਾਰਾ ਅੰਗਰੇਜ਼ ਬਹਾਦਰ ਚਲਾ ਗਿਆ, ਸਾਨੂੰ ਇਹ ਕਾਠੇ ਅੰਗਰੇਜ਼ ਦੇ ਗਿਆ। ਹੱਦ ਹੈ ਵੈਸੇ। ਅੱਛਾ ਜੀ, ਅੱਗੇ ਚੱਲਨੇ। ਇਹ ਗਾਊਨ ਵਾਲਾ ਨਵਾਂ ਕੰਮ ਹੋ ਗਿਆ ਜੀ, ਉਸਤਾਦਾਂ ਨੂੰ ਗਾਊਨ ਪਾਉਣਾ ਹੈ। ਬਈ ਦੁਨੀਆ 'ਚ ਕਿੱਥੇ ਉਸਤਾਦਾਂ ਨੂੰ ਗਾਊਨ ਪਾਉਂਦੇ ਨੇ ਕਮਲਿਓ। ਹਾਂ, ਇਹ ਜ਼ਰੂਰ ਹੈ, ਮੈਂ ਪਹਿਲੇ ਦਿਨ ਤੋਂ ਇਸ ਗੱਲ ਦੇ ਹੱਕ 'ਚ ਹਾਂ ਵੀ ਇਹ ਜਿਹੜੀਆਂ ਚੱਪਲਾਂ ਪਾ ਕੇ ਚਲੇ ਜਾਂਦੇ ਨੇ ਸਕੂਲਾਂ ਦੇ ਵਿੱਚ, ਫਲਿੱਪ ਫਲੌਪਸ ਤੇ ਉਹ ਸੌਫਟੀਆਂ ਚੱਪਲਾਂ ਟਕ ਕਰਦੇ ਪਹੁੰਚ ਜਾਂਦੇ ਨੇ। ਕਿਸੇ ਮੇਰਾ ਮਤਲਬ ਪਾਰਟੀ ਜੀਨਸ ਪਾਈ ਹੋਈ ਹੈ, ਬੰਦਾ ਹੈ ਜਾਂ ਔਰਤ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਸਵੇਂ ਕੱਪੜੇ ਪਾਏ ਹੋਏ ਨੇ, ਮਤਲਬ ਪੂਰੀ ਦੁਨੀਆ 'ਚ ਲੋ ਕਲੀਵੇਜ ਪਾਈ ਹੋਈ ਹੈ। ਪੂਰੀ ਦੁਨੀਆ 'ਚ ਅਦਬੋ ਅਦਾਬ ਨੇ ਬੱਚਿਆਂ ਨੂੰ ਪੜ੍ਹਾਉਣ ਦੇ। ਉਹ ਅਮਰੀਕਾ ਹੋਵੇ ਕੋਈ ਵੀ ਹੋਵੇ, ਡੀਸੈਂਟ ਲਿਬਾਸ ਪਾ ਕੇ ਜਾਣਾ ਹੈ। ਉਹਦਾ ਇੱਕ ਲਾਰਜਰ ਫਰੇਮਵਰਕ ਰੱਖੋ, ਸੈਮੀ ਕੈਜੂਅਲ ਜਿਹੜਾ ਉਹ ਕੱਪੜੇ ਪਾ ਕੇ ਲੋਕੀ ਜਾਣ। ਸਕੂਲ ਦਾ ਇੱਕ ਤਰੀਕਾਕਾਰ ਰੱਖੋ। ਮੈਂ ਨਹੀਂ ਆਂਦਾ ਯੂਨੀਫਾਰਮ ਲਾ ਦਿਓ ਟੀਚਰਾਂ ਦੇ ਉੱਤੇ, ਲੇਕਿਨ ਇੱਕ ਸ਼ਲਵਾਰ ਕਮੀਜ਼ ਪਾਉਣਾ ਤੇ ਇਸ ਤਰੀਕੇ ਨਾਲ ਪਾਉਣਾ, ਉਹਦਾ ਇੱਕ ਤੁਸੀਂ ਅਦਬੋ ਅਦਾਬ ਉਹਦੇ ਰੱਖੋ ਤੇ ਬਸ, ਬਾਕੀ ਖਤਮ ਹੋਇਆ ਕੰਮ। ਉਹ ਜੱਜ ਪਾਉਂਦੇ ਸਨ ਗਾਊਨ, ਵਕੀਲ ਪਾਉਂਦੇ ਸਨ ਵੱਡੇ ਵੱਡੇ। ਹੁਣ ਇਹਨਾਂ ਆਖਿਆ ਵੀ ਨਹੀਂ, ਮੇਰਾ ਖਿਆਲ ਹੈ ਵਕੀਲਾਂ ਦਾ ਧੂੰਆਂ ਕੱਢਣ ਲੱਗੇ ਨੇ। ਹਾਂ, ਕਿਸੇ ਜ਼ਮਾਨੇ ਦੇ ਵਿੱਚ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਪਾਉਂਦੇ ਸਨ। ਮੈਂ ਤੇ ਅਮਰੀਕਾ ਦੀਆਂ ਭਾਈ ਅਮਰੀਕਾ 'ਚ ਕਨਵੋਕੇਸ਼ਨ ਵਾਲੇ ਦਿਨ ਪਾਈਦੇ ਨੇ, ਬਾਕੀ ਦਿਨਾਂ ਦੇ ਵਿੱਚ ਨਹੀਂ ਗਾਊਨ ਪਾ ਕੇ ਪੜ੍ਹਾਈ ਦਾ। ਭਾਰਤ ਉਹ ਆਉਂਦੇ ਨਹੀਂ ਪ੍ਰਾਇਮਰੀ ਸਕੂਲਾਂ 'ਚ ਵੀ ਗਾਊਨ ਪਾਓ। ਹੁਣ ਉੱਥੋਂ ਦੇ ਮਾਸਟਰ ਗਾਊਨ ਕਿੱਥੋਂ ਲੈਣ? ਹੁਣ ਰੌਲਾ ਬਣ ਗਿਆ, ਬੀਬੀਆਂ ਭੈਣਾਂ ਵਾਸਤੇ ਨਾਲ ਮੁਸੀਬਤ ਬਣੀ ਹੈ। ਹੁਣ ਉਹ ਜਿਹੜੇ ਬੁਰਕੇ ਨੇ ਉਹ ਥੱਲਿਓਂ ਗਾਊਨ ਜਿਹੜਾ ਪਾ ਕੇ ਬੰਦਾ ਪੜ੍ਹਾਉਣ ਚਲਾ ਜਾਂਦਾ, ਤੇ ਉਹ ਬੀਬੀ ਭੈਣ ਬੈਠੀ ਰਹਿੰਦੀ ਘਰ ਵੀ ਮੈਂ ਹੁਣ ਬਾਹਰ ਜਾਣਾ, ਕਿੱਥੇ ਜਾਵਾਂ। ਉਹ ਗਾਊਨ ਕਿੱਥੋਂ ਲੈਣ ਪਿੰਡਾਂ ਵਾਲੇ ਮਾਸਟਰ ਜਿਹੜੇ ਨੇ? ਉਹ ਤਾਂ ਪੱਠੇ ਪੁੱਠੇ ਪਾ ਕੇ ਉਹਨਾਂ ਪੜ੍ਹਾਉਣ ਜਾਣਾ ਹੁੰਦਾ ਹੈ, ਤੁਹਾਨੂੰ ਪਤਾ ਹੀ ਹੈ ਸਾਰੇ ਜਿਹੜੇ ਉੱਥੋਂ ਪੜ੍ਹੇ ਨੇ। ਉਹ ਗਾਊਨ ਕਿੱਥੋਂ ਪਾਉਣ? ਰੌਲਾ ਬਣ ਗਿਆ ਗਾਊਨ ਦਾ ਉੱਥੇ। ਉਹ ਫਿਰ ਕੋਈ ਬੇਬੇ ਦਾ, ਕੋਈ ਫੁੱਫੀ ਦਾ, ਕੋਈ ਮਾਂ ਦਾ, ਕੋਈ ਭੈਣ ਦਾ, ਜਿਹਦਾ ਵੀ ਬੁਰਕਾ ਜਿਹਦੇ ਕਾਬੂ ਆਉਂਦਾ ਉਹ ਪਾ ਕੇ ਤੇ ਜਨਾਬ ਸਕੂਲੇ ਜਾ ਪਹੁੰਚਦਾ। ਉੱਤੇ ਵਾਲਾ ਨਹੀਂ ਲੈਂਦਾ ਨਾ ਕਵਰ, ਜਿਹੜਾ ਹੈ ਸਿਰ ਵਾਲਾ, ਉਹ ਥੱਲੇ ਵਾਲਾ ਗਾਊਨ ਚਾੜ ਲੈਂਦਾ। ਅਸੀਂ ਪਿੰਡਾਂ ਦੇ ਲੋਕ ਹੈ, ਜਿਹੋ ਜਿਹੇ ਅਸੀਂ ਆਪ ਲੰਮੇ ਚੌੜੇ ਹੁੰਦੇ, ਸਾਡੀਆਂ ਜ਼ਨਾਨੀਆਂ ਵੀ ਉਹੋ ਜਿਹੀਆਂ ਹੀ ਹੁੰਦੀਆਂ ਨੇ। ਇਹ ਨਾ ਹੁਣ ਤੁਸੀਂ ਸਮਝੋ ਵੀ ਜਿਹੜੀਆਂ ਭੈਣਾਂ ਨੇ, ਬੀਬੀਆਂ ਨੇ, ਮਾਵਾਂ ਨੇ, ਉਹਨਾਂ ਦੇ ਬੁਰਕੇ ਹੋਰ ਸਾਈਜ਼ ਦੇ ਨੇ ਤੁਹਾਡੇ। ਉਹ ਨਾ ਭਾਈ, ਇਸ ਤਰ੍ਹਾਂ ਨਹੀਂ। ਸਾਡੇ ਜਿਹੜੀਆਂ ਲੰਮੀਆਂ ਨੇ, ਸਾਡੇ ਵਰਗੀਆਂ ਹੀ ਨੇ ਉਹ। ਤੇ ਮੇਰਾ ਮਤਲਬ ਹੈ ਕਿ ਉਹ ਆ ਹੀ ਜਾਂਦੇ ਨੇ ਗਾਊਨ ਸ਼ਾਊਨ ਜਿਹੜੇ ਪੂਰੇ ਆ ਹੀ ਜਾਂਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਨਵੀਂ ਮੁਸੀਬਤ ਜਿਹੜੀ ਇਹਨਾਂ ਨੇ ਖੜੀ ਕਰ ਦਿੱਤੀ ਉਸਤਾਦਾਂ ਵਾਸਤੇ, ਵੀ ਬੰਦੇ ਦੇ ਪੁੱਤਰੋ, ਉਹਨਾਂ ਦੀਆਂ ਤਨਖਾਹਾਂ ਵਧਾਓ, ਉਹਨਾਂ ਦੀ ਟ੍ਰੇਨਿੰਗ ਵਧਾਓ, ਉਹਨਾਂ ਦੀ ਕੁਆਲੀਫਿਕੇਸ਼ਨ ਅੱਗੋਂ ਜਿਹੜੇ ਭਰਤੀ ਕਰਨੇ ਨੇ ਬਿਹਤਰ ਕਰੋ, ਉਹਨਾਂ ਨੂੰ ਬਿਹਤਰ ਐਜੂਕੇਸ਼ਨ ਦਿਓ, ਟ੍ਰੇਨਿੰਗ ਦਿਓ, ਤਾਂ ਕਿ ਅੱਗੋਂ ਬੱਚਿਆਂ ਨੂੰ ਬਿਹਤਰ ਪੜ੍ਹਾਉਣ। ਦੇਖਨੇ ਵੇਖੋ ਕਿਹੜੇ ਸ਼ੁਕਾ ਸ਼ਾਕੀ ਹੈ ਹਰ ਪਾਸੇ ਜਿਹੜੀ ਹੈ ਨਾ, ਉਹ ਉਤਲੇ ਪਾਸਿਓਂ ਪੇਂਟ ਸ਼ੇਂਟ, ਜਿਵੇਂ ਪਲਾਸਟਿਕ ਸਰਜਰੀ ਕਰਵਾਉਂਦੇ ਨੇ ਨਾ ਲੋਕੀ, ਮੈਨੂੰ ਨਹੀਂ ਪਤਾ ਕੌਣ ਕਰਾਉਂਦਾ, ਫਿਰ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦੇ ਜੇ। ਇਹ ਪਹਿਲਾਂ ਹੀ ਰੌਲਾ ਬਣਿਆ ਹੋਇਆ ਜੇ। ਇਹ ਵੇਖ ਲਓ, ਵਜਾਹਤ ਸਈਦ ਖਾਨ ਸਾਹਿਬ ਨੇ ਇੱਕ ਟਵੀਟ ਕਰਤਾ, ਜਹਾਜ਼ ਤੇ ਜਹਾਜ਼ ਚੜ੍ਹਾ ਦਿੱਤਾ, ਪਤਾ ਨਹੀਂ ਅੰਗਰੇਜ਼ੀ 'ਚ ਕੀ ਲਿਖਿਆ। ਮੈਂ ਫਿਰ ਕਹਾਂਗਾ ਮੇਰੇ ਮਗਰ ਪੈ ਜਾਣਗੇ, ਮੈਂ ਇਹੋ ਜਿਹੀਆਂ ਗੱਲਾਂ ਕਰਦਾ ਹੀ ਨਹੀਂ ਭਾਈ। ਉਸ ਤੋਂ ਬਾਅਦ ਅਜ਼ਮਾ ਬੁਖਾਰੀ ਸਾਹਿਬਾ ਨੇ ਇਹਦੇ 'ਤੇ ਹਮਲਾ ਕਰ ਦਿੱਤਾ ਇਸ ਟਵੀਟ ਦੇ ਉੱਤੇ। ਤੇ ਮਤਲਬ ਤੁਸੀਂ ਚੁੱਪ ਹੀ ਰਹੋ ਬਾਜੀ ਜੀ। ਕੋਈ ਗੱਲ ਅਗਰ ਕਰੇ, ਮੈਨੂੰ ਤਾਂ ਨਹੀਂ ਪਤਾ ਉਹਨਾਂ ਨੇ ਕੇਸ ਪੈਰਾਈਜ਼ ਕੀਤੀ, ਲੇਕਿਨ ਅਗਰ ਕਿਸੇ ਨੇ ਗੱਲ ਕਰ ਦਿੱਤੀ ਹੈ ਔਰ ਤੁਹਾਨੂੰ ਦਿਲ 'ਚ ਲੱਗਾ ਹੈ, ਨਾਂ ਤਾਂ ਨਹੀਂ ਲਿਖਿਆ ਨਾ ਉਹਨਾਂ ਨੇ ਕਿਸੇ ਦਾ, ਤੁਸੀਂ ਆਂਦੇ ਹੋ ਵੀ ਨਹੀਂ ਮੈਂ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਇਹ ਬਾਜੀ ਮਰੀਮ ਦੇ ਬਾਰੇ ਕੀਤੀ ਹੈ। ਮੈਂ ਕਿਹਾ ਫੰਡ ਹੀ ਕੱਢ ਦਿੱਤੀ ਹੈ, ਮਤਲਬ ਹੱਦ ਹੀ ਕਰਕੇ ਰੱਖ ਦਿੱਤੀ ਹੈ। ਤੇ ਇਹ ਜਨਾਬ ਹੁਣ ਗਾਊਨ ਪਵਾਤੇ ਨੇ ਟੀਚਰਾਂ ਨੂੰ। ਅੱਲਾ ਹੀ ਖੈਰ ਕਰੇ ਹੁਣ ਅੱਗੋਂ ਇਹ ਕੀ ਕਰਦੇ ਨੇ, ਮੇਰੀ ਤੇ ਸਮਝ ਤੋਂ ਬਾਹਰ ਹੈ ਵੀ ਇਹ ਕਿਹੜੇ ਕੰਮ ਦੇ ਉੱਤੇ ਕਿਸ ਤਰ੍ਹਾਂ ਕਰਨਗੇ। ਅੱਗੇ ਜੀ ਅਲੀ ਅਹਿਮਦ ਕੁਰਦ ਸਾਹਿਬ,
ਉਹ ਜਿਹੜੇ ਵਕੀਲ ਰਹਿਨੁਮਾ ਸਪਰਿੰਗ ਲੱਗੇ ਨੇ ਮਾਸ਼ਾਅੱਲਾ, ਉਹਨਾਂ ਦੇ ਵਿੱਚ ਬੜੀ ਜੋਸ਼ੀਲੀ ਤਕਰੀਰ ਕਰਦੇ ਨੇ। ਉਹ ਆਉਂਦੇ ਨੇ ਮੇਰੇ ਨਜ਼ਦੀਕ ਅਗਰ ਇਸ ਮੁਲਕ ਦੇ ਵਿੱਚ ਵਾਕਈ ਬੜੀ ਅਰਸੇ ਤੋਂ ਬਾਅਦ ਕੋਈ ਲੀਡਰ ਪੈਦਾ ਹੋਇਆ ਤੇ ਉਹ ਇਮਰਾਨ ਖਾਨ ਹੈ। ਮਾਫੀ ਭੁੱਲ ਜਾਓ, 10 ਜਰਨਲ ਜਾ ਕੇ ਉਹਦੇ ਗੋਡੇ ਫੜ ਲਓ, ਲੇਕਿਨ ਮਾਫੀ ਨਹੀਂ। ਮੈਂ ਤੁਹਾਨੂੰ ਲਿਖ ਕੇ ਦੇ ਰਿਹਾ, ਇਸ ਮੁਲਕ ਦੀ ਸਿਆਸੀ ਤਾਰੀਖ 'ਚ ਬੜੇ ਅਰਸੇ ਤੋਂ ਬਾਅਦ ਇੱਕ ਨਰ ਦਾ ਬੱਚਾ ਪੈਦਾ ਹੋਇਆ। ਗੱਲ ਤੇ ਠੀਕ ਹੈ ਕੁਰਦ ਸਾਹਿਬ ਦੀ। ਔਰ ਇਹ ਕੁਰਦ ਸਾਹਿਬ ਤੁਹਾਨੂੰ ਇਹ ਜ਼ਿਹਨ 'ਚ ਰੱਖਣਾ ਤੁਸੀਂ ਕਿ ਕੁਰਦ ਸਾਹਿਬ ਇਮਰਾਨ ਖਾਨ ਦੇ ਨਾਰਮਲੀ ਬੜੇ ਸਖਤ ਮੁਖਾਲਫ ਨੇ। ਉਹ ਕਦੀ ਇਮਰਾਨ ਖਾਨ ਸਾਹਿਬ ਦੇ ਹੱਕ 'ਚ ਨਹੀਂ ਰਹੇ, ਲੇਕਿਨ ਇਹ ਕਿ ਜਿਸ ਵੇਲੇ ਤੁਸੀਂ ਦਲੇਰੀ ਦੇ ਨਾਲ ਖਲੋਂਦੇ ਹੋ ਤੇ ਫਿਰ ਦੁਨੀਆ ਦਲੇਰਾਂ ਦੀ ਇੱਜ਼ਤ ਕਰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ ਕਿ ਸ਼ੇਖ ਰਸ਼ੀਦ ਸਾਹਿਬ ਜਿਹੜੇ ਨੇ ਉਹ ਹਰ ਸਾਲ ਉਮਰਾ ਕਰਨ ਜਾਂਦੇ ਨੇ ਰਮਜ਼ਾਨ ਦੇ ਵਿੱਚ। ਇਸ ਵੇਲੇ ਕਿਉਂਕਿ ਹਾਫਿਜ਼ ਜਿਹੜੇ ਆਸਿਮ ਮੁਨੀਰ ਸਾਹਿਬ ਨੇ, ਉਹਨਾਂ ਦਾ ਰਾਜ, ਉਹਨਾਂ ਲੋਕਾਂ ਦੇ ਉਮਰੇ ਵੀ ਬੰਦ ਕਰ ਦਿੱਤੇ ਨੇ। ਸ਼ੇਖ ਸਾਹਿਬ ਇੱਕ ਸੀਨੀਅਰ ਤਰੀਨ ਸਿਆਸਤਦਾਨ ਨੇ, ਤੁਹਾਨੂੰ ਪਤਾ ਹੈ। ਉਹਨਾਂ ਨੂੰ ਵੀ ਨੋ ਫਲਾਈ ਲਿਸਟ 'ਚ ਪਾਇਆ ਹੈ, ਉਹਨਾਂ ਦਾ ਵੀ ਪਾਸਪੋਰਟ ਬਲੌਕ ਕੀਤਾ ਹੈ। ਅਦਾਲਤ ਗਏ ਨੇ ਤੇ ਅਦਾਲਤ ਨੇ ਵੀ ਹੱਥ ਖੜੇ ਕਰ ਦਿੱਤੇ ਨੇ। ਉਹਨਾਂ ਕਿਹਾ ਵੀ ਨਾ, ਤੁਹਾਨੂੰ ਡੱਕ ਛੜਿਆ ਹਾਈ ਕੋਰਟ ਨੇ ਤੇ ਅਸੀਂ ਲੋਅਰ ਅਦਾਲਤ ਹੈ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇ ਸਕਦੇ। ਹਾਈ ਕੋਰਟ ਜਾਣਗੇ ਤਾਂ ਕੋਈ ਹੋਰ ਬਹਾਨਾ ਸੁਣਾ ਦੇਣਗੇ। ਮਤਲਬ ਸ਼ੇਖ ਸਾਹਿਬ ਜਿਹੜੇ ਨੇ ਉਹ ਉਮਰਾ ਕਰਨ ਜਾਣਾ ਚਾਹੁੰਦੇ ਸਨ, ਪਰ ਹਾਫਿਜ਼ ਸਾਹਿਬ ਕਹਿੰਦੇ ਨੇ ਨਹੀਂ, ਮੈਂ ਤੁਹਾਨੂੰ ਨਹੀਂ ਜਾਣ ਦੇਣਾ, ਆਪ ਮੈਂ ਕਰਨੇ ਨੇ ਉਮਰੇ। ਆਪ ਹਟ ਕੇ ਜਾਂਦੇ ਨੇ ਉਮਰੇ ਕਰਨ ਵਾਸਤੇ, ਲੇਕਿਨ ਦੂਜਿਆਂ ਨੂੰ ਉਮਰੇ ਨਹੀਂ ਕਰਨ ਦੇਣੇ। ਜ਼ਮੀਨੀ ਖੁਦਾ ਹੀ ਬਣੇ ਨੇ, ਰੱਬ ਹੀ ਜਾਣਦਾ ਵੀ ਲੋਕਾਂ ਦੇ ਉਮਰੇ ਵੀ ਕਿਉਂ। ਸ਼ੇਖ ਸਾਹਿਬ ਨੇ ਇਸ ਉਮਰੇ ਪਹਿਲਾਂ ਵੀ ਉਹ 20 ਵਾਰੀ ਗਏ ਨੇ ਮੁਲਕ ਤੋਂ ਬਾਹਰ, ਪਿਛਲੇ ਸਾਲ ਵੀ ਉਮਰਾ ਕਰਕੇ ਆਏ ਨੇ। ਇਹ ਹੁਣ ਚੰਦ ਮਹੀਨੇ ਪਹਿਲੇ ਵੀ ਮੇਰੇ ਖਿਆਲ ਗਏ ਸਨ ਕਿਤੇ। ਉਹ ਜਾਂਦੇ ਨੇ ਵਾਪਸ ਆ ਜਾਂਦੇ ਨੇ, ਉਹਨਾਂ ਨੇ ਕਿਹੜਾ ਕਿਤੇ ਜਾਣਾ ਹੈ। ਲੇਕਿਨ ਬਸ ਕਈ ਬੰਦੇ ਹੁੰਦੇ ਨਾ, ਰੱਬੀ ਉਹਨਾਂ ਨੂੰ, ਰੱਬ ਨੇ ਇਹੋ ਜਿਹਾ ਉਹਨਾਂ ਦੇ ਦਿਲ ਤੇ ਮੋਹਰ ਲਾਈ ਹੁੰਦੀ ਹੈ ਵੀ ਉਹਨਾਂ ਹਰ ਭੈੜਾ ਕੰਮ ਕਰਕੇ ਆਪਣੇ ਹਿੱਸੇ ਦੇ ਵਿੱਚ ਕੋਈ ਨਾ ਕੋਈ ਬੁਰਾਈ ਜ਼ਰੂਰ ਲਿਖਣੀ ਹੈ, ਬਦਦੁਆਵਾਂ ਜ਼ਰੂਰ ਲੈਣੀਆਂ ਨੇ, ਆਪਣੀ ਬੁਰਾਈ ਮਤਲਬ ਆਪਣੀ ਨੇਕਨਾਮੀ ਜਿਹੜੀ ਉਹਨੂੰ ਖਰਾਬ ਜ਼ਰੂਰ ਕਰਨਾ ਹੈ। ਇਹ ਮੇਰਾ ਖਿਆਲ ਇਹਨਾਂ ਦੇ ਉੱਤੇ ਵੀ ਅੱਲਾ ਨੇ ਇਹ ਜਿਹੜੀ ਹੈ ਨਾ ਉਹ ਦਿਲ ਇਹਨਾਂ ਦੇ ਜਿਹੜੇ ਮੋਹਰਾਂ ਲਾ ਛੱਡੀਆਂ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।